नगरी टाटा दी सजणों होए ए नगरी टाटा दी। ਲਾਹੌਰ ਕਿਸੇ ਦੌਰ ਵਿੱਚ ਬੜਾ ਖੂਬਸੂਰਤ ਸਾਫ ਸੁਥਰਾ ਤੇ ਪੁਰਸਕੂਨ ਸ਼ਹਿਰ ਸੀ, ਪਰ ਕਬਜ਼ਾ ਮਾਫੀਆ, ਪਲਾਜ਼ਿਆਂ ਤੇ ਹਾਊਸਿੰਗ ਸੁਸਾਇਟੀਆਂ ਦੇ ਡੀਲਰਾਂ ਨੇ ਇਹਦਾ ਹੁਲੀਆ ਵਿਗਾੜ ਦਿੱਤਾ। ਅੱਜ ਲਾਹੌਰ ਆਲੂਦਗੀ ਤੇ ਸ਼ੋਰ ਸ਼ਰਾਬੇ ਦਾ ਗੜ੍ਹ ਬਣ ਗਿਆ ਹੈ। ਸਮੋਗ ਦੀ ਵਜ੍ਹਾ ਤੋਂ ਇੱਥੇ ਸਾਹ ਲੈਣਾ ਮੁਹਾਲ ਹੋ ਗਿਆ ਹੈ। ਮੁਗਲਾਂ ਦੇ ਜ਼ਮਾਨੇ ਵਿੱਚ ਲਾਹੌਰ ਬਾਗਾਂ ਦਾ ਸ਼ਹਿਰ ਅਖਵਾਉਂਦਾ ਸੀ। ਮੁਗਲ ਬਾਦਸ਼ਾਹਾਂ ਤੋਂ ਇਲਾਵਾ ਮੁਗਲ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਦੇ ਬਣਵਾਏ ਬਾਗ ਲਾਹੌਰ ਵਿੱਚ ਹਰ ਪਾਸੇ ਨਜ਼ਰ ਆਉਂਦੇ ਸੀ। ਲਾਹੌਰ ਦੇ ਇੱਕ ਇਲਾਕੇ ਦਾ ਨਾਂ ਹੀ ਬਾਗਬਾਨਪੁਰਾ ਮਸ਼ਹੂਰ ਸੀ। ਇਸ ਇਲਾਕੇ ਵਿੱਚ ਅੱਜ ਵੀ ਕਈ ਬਾਰਾਦਰੀਆਂ ਦੇ ਆਸਾਰ ਮਿਲਦੇ ਨੇ। ਲਾਹੌਰ ਵਿੱਚ ਸ਼ਾਹਜਹਾਂ ਦੇ ਬਣਵਾਏ ਸ਼ਾਲਾਮਾਰ ਬਾਗ ਤੋਂ ਇਲਾਵਾ ਬਾਗ ਜ਼ੈਬੁਨਿਸਾ, ਬਾਗ ਗੁਲ ਬੇਗਮ, ਬਾਗ ਗੁਲਸ਼ਨ ਰਾਵੀ ਤੋਂ ਇਲਾਵਾ ਦਰਿਆਏ ਰਾਵੀ ਤੋਂ ਪਾਰ ਨੂਰ ਜਹਾਂ ਦਾ ਦਿਲਕੁਸ਼ਾ ਬਾਗ ਤੇ ਕਾਮਰਾਨ ਦੀ ਬਾਰਾਦਰੀ ਮੌਜੂਦ ਸਨ। ਦਾਤਾ ਦਰਬਾਰ ਤੋਂ ਚਬੁਰਜੀ ਤੱਕ ਇੱਕ ਬਾਗ ਸੀ, ਜਿਹਨੂੰ ਸਿੱਖ ਦੌਰ ਵਿੱਚ ਸ਼ਾਹੀ ਬਾਗ ਆਖਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਬਾਗ ਬਹੁਤ ਪਸੰਦ ਸੀ। ਉਹ ਅਕਸਰ ਆਪਣੀ ਬੀਵੀ ਨਾਰਾਇਣ ਕੌਰ ਨਾਲ ਇੱਥੇ ਸੈਰ ਕਰਨ ਆਉਂਦਾ। ਨਾਰਾਇਣ ਕੌਰ ਦੀ ਵਸੀਅਤ ਮੁਤਾਬਕ ਇਸ ਬਾਗ ਅੰਦਰ ਟਿੱਬੇ 'ਤੇ ਉਹਦੀ ਸਮਾਧੀ ਬਣਾਈ ਗਈ, ਜਿਹੜੀ ਅੱਜ ਵੀ ਇਸਲਾਮੀਆ ਕਾਲਜ ਸਿਵਲ ਲਾਈਨ ਦੇ ਕੋਲ ਟਿੱਬੇ 'ਤੇ ਮੌਜੂਦ ਹੈ। ਸਿੱਖਾਂ ਨੇ ਆਪਣੇ ਦੌਰ ਵਿੱਚ ਮੁਗਲ ਬਾਦਸ਼ਾਹਾਂ ਦੇ ਬਣਾਏ ਕਈ ਬਾਗ ਉਜਾੜ ਦਿੱਤੇ, ਪਰ ਉਹਨਾਂ ਕੁਝ ਨਵੇਂ ਬਾਗ ਵੀ ਬਣਵਾਏ। ਮਿਸ਼ਨ ਰੋਡ ਦੇ ਇਲਾਕੇ ਵਿੱਚ ਬਾਗ ਭਾਈ ਮਹਾਨ ਸਿੰਘ, ਰਤਨ ਬਾਗ ਤੇ ਛੱਜੂ ਭਗਤ ਦਾ ਬਾਗ ਨਾਲ ਨਾਲ ਹੁੰਦੇ ਸਨ। ਮਹਾਨ ਸਿੰਘ ਦਾ ਬਾਗ ਲਾਹੌਰ ਅੰਦਰ ਸਿੱਖਾਂ ਦਾ ਪਹਿਲਾ ਖੂਬਸੂਰਤ ਬਾਗ ਸੀ। ਇਸ ਬਾਗ ਨੂੰ ਵੇਖਣ ਲਈ ਹਜ਼ਾਰਾਂ ਲੋਕ ਆਉਂਦੇ ਸਨ। ਖੁਦ ਭਾਈ ਮਹਾਨ ਸਿੰਘ ਅਕਸਰ ਬਾਗ ਵਿੱਚ ਆਉਂਦਾ ਤੇ ਲੋਕਾਂ ਦਾ ਰਸ਼ ਵੇਖ ਕੇ ਖੁਸ਼ ਹੁੰਦਾ। ਇਸ ਬਾਗ ਦੀ ਚਾਰ ਦੀਵਾਰੀ ਕਿੰਗ ਐਡਵਰਡ ਮੈਡੀਕਲ ਕਾਲਜ ਦੇ ਹੋਸਟਲ ਦੀ ਦੀਵਾਰ ਦੇ ਨਾਲ ਮਿਲਦੀ ਸੀ। ਮਹਾਨ ਸਿੰਘ ਦੇ ਮਰਨ ਤੋਂ ਬਾਅਦ ਉਹਦੇ ਵਾਰਸਾਂ ਨੇ ਇਹ ਬਾਗ ਕ੍ਰਿਸਚੀਅਨ ਕਮਿਊਨਿਟੀ ਨੂੰ ਵੇਚ ਦਿੱਤਾ, ਜਿਨ੍ਹਾਂ ਇੱਥੇ ਈਸਾਈਅਤ ਦੀ ਤਾਲੀਮ ਦਾ ਇੱਕ ਇਦਾਰਾ ਬਣਾਇਆ ਤੇ ਕੁਝ ਜ਼ਮੀਨ ਲੀਜ਼ 'ਤੇ ਦੇ ਦਿੱਤੀ, ਜਿੱਥੇ ਨਾਜ਼ ਤੇ ਨਗੀਨਾ ਸਿਨੇਮਾ ਬਣਾਏ ਗਏ। ਰਤਨ ਬਾਗ ਦਾ ਨਾਂ ਅੱਜ ਵੀ ਪੁਰਾਣੇ ਲਾਹੌਰੀਆਂ ਨੂੰ ਯਾਦ ਹੈ। ਨੀਲੇ ਗੁੰਬਦ ਦੇ ਇਲਾਕੇ ਵਿੱਚ ਛੱਜੂ ਭਗਤ ਦਾ ਬਾਗ ਸੀ, ਜਿਹਨੂੰ ਸਾਈਕਲਾਂ ਅਤੇ ਟਾਇਰਾਂ ਦੀ ਮਾਰਕੀਟ ਖਾ ਗਈ। ਛੱਜੂ ਭਗਤ ਦਾ ਚੁਬਾਰਾ ਅੱਜ ਵੀ ਮੀਊ ਹਸਪਤਾਲ ਦੇ ਅੰਦਰ ਮੌਜੂਦ ਹੈ। ਇਸ ਚੁਬਾਰੇ ਦੇ ਮੁਤਲਕ ਪੰਜਾਬੀ ਦੀ ਇੱਕ ਮਿਸਲ ਮਸ਼ਹੂਰ ਹੈ, ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ। ਸ਼ਾਹੀ ਕਿਲੇ, ਮਸਤੀ ਗੇਟ, ਸ਼ੇਰਾਂਵਾਲਾ ਤੇ ਯਕੀ ਗੇਟ ਤੋਂ ਬਾਹਰ ਆਉਂਦਿਆਂ ਸਾਰ ਬਦਾਮੀ ਬਾਗ 'ਤੇ ਨਜ਼ਰ ਪੈਂਦੀ ਸੀ। ਇਸ ਬਾਗ ਦੇ ਦਿਲਕਸ਼ ਸਬਜ਼ਾਦਾਰ ਵੇਖ ਕੇ ਇਨਸਾਨ ਖੁਸ਼ ਹੋ ਜਾਂਦਾ ਸੀ। ਸਿੱਖਾਂ ਤੇ ਅੰਗਰੇਜ਼ਾਂ ਨੂੰ ਬਦਾਮੀ ਬਾਗ ਬਹੁਤ ਪਸੰਦ ਸੀ। ਮਹਾਰਾਜਾ ਸ਼ੇਰ ਸਿੰਘ ਦੇ ਹੁਕਮ 'ਤੇ ਬਦਾਮੀ ਬਾਗ ਅੰਦਰ ਇੱਕ ਬੰਗਲਾ ਬਣਾਇਆ ਗਿਆ। ਇਸ ਬੰਗਲੇ ਦੀ ਇਫਤਤਾਹੀ ਤਕਰੀਬ ਵਿੱਚ ਇੰਨਾ ਇਤਰ ਇਸਤੇਮਾਲ ਕੀਤਾ ਗਿਆ ਕਿ 5 ਸਾਲ ਤੱਕ ਬਾਗ ਦੀ ਮਿੱਟੀ ਵਿੱਚੋਂ ਖੁਸ਼ਬੂ ਆਉਂਦੀ ਰਹੀ। ਅੰਗਰੇਜ਼ ਦੌਰ ਵਿੱਚ ਅੰਗਰੇਜ਼ਾਂ ਦੀਆਂ ਬੇਗਮਾਂ ਅਕਸਰ ਇੱਥੇ ਸੈਰ ਕਰਨ ਆਉਂਦੀਆਂ ਸਨ। ਉਹਨਾਂ ਦੀ ਆਮਦ 'ਤੇ ਵਾਜਾ ਵਜਾਇਆ ਜਾਂਦਾ। ਵਾਜਾ ਸੁਣਨ ਲਈ ਲੋਕ ਇਕੱਠੇ ਹੋ ਜਾਂਦੇ ਤੇ ਰਸ਼ ਪੈ ਜਾਂਦਾ। ਮਕਾਮੀ ਲੋਕਾਂ ਦੇ ਇਸ ਰਸ਼ ਤੋਂ ਬਚਣ ਲਈ ਅੰਗਰੇਜ਼ਾਂ ਨੇ ਆਪਣੇ ਵਾਸਤੇ ਲਾਰਸ ਬਾਗ ਬਣਵਾ ਲਿਆ ਤੇ ਬਦਾਮੀ ਬਾਗ ਤੋਂ ਉਹਨਾਂ ਦੀ ਤਵੱਜੋ ਹਟ ਗਈ। ਬਦਾਮੀ ਬਾਗ ਅੰਦਰ ਸ਼ਹਿਜ਼ਾਦੀ ਗੁਲ ਬਦਾਮ ਦਾ ਮਕਬਰਾ ਹੁੰਦਾ ਸੀ, ਜਿਹੜਾ ਬਦਾਮੀ ਬਾਗ ਰੇਲਵੇ ਸਟੇਸ਼ਨ ਦੀ ਜ਼ਦ ਵਿੱਚ ਆ ਕੇ ਖਤਮ ਹੋ ਗਿਆ। ਬਦਾਮੀ ਬਾਗ ਦੇ ਇਲਾਕੇ ਵਿੱਚ ਸਬਜ਼ੀ ਮੰਡੀ ਤੇ ਲਾਰੀ ਅੱਡਾ ਬਣਨ ਨਾਲ ਬੱਸਾਂ, ਟਰੱਕਾਂ, ਰੇਹੜਿਆਂ, ਚਿੰਗਚੀ ਰਕਸ਼ਿਆਂ ਤੇ ਮੋਟਰਸਾਈਕਲਾਂ ਦੀ ਭਰਮਾਰ ਹੋ ਗਈ ਤੇ ਪੈਦਲ ਗੁਜ਼ਰਨ ਦਾ ਰਸਤਾ ਵੀ ਨਾ ਰਿਹਾ। ਅੱਜ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਦੀ ਇੱਥੇ ਬਾਗ ਹੁੰਦਾ ਸੀ। ਮੁੱਚੀ ਦਰਵਾਜ਼ੇ ਦਾ ਬਾਗ ਤਾਰੀਖੀ ਜਲਸਾਗਾਹ ਦੀ ਹਸੀਅਤ ਨਾਲ ਮਸ਼ਹੂਰ ਹੈ। ਇਸ ਤਾਰੀਖੀ ਬਾਗ ਅੰਦਰ ਮੁਹਤਰਮਾ ਫਾਤਮਾ ਜਿਨਾਹ, ਬਹਾਦਰ ਯਾਰ ਜੰਗ, ਮੌਲਾਨਾ ਜ਼ਫਰ ਅਲੀ ਖਾਂ, ਜ਼ੁਲਫਕਾਰ ਅਲੀ ਭੁੱਟੋ, ਵਲੀ ਖਾਂ ਤੇ ਨਵਾਜ਼ ਸ਼ਰੀਫ ਨੇ ਵੀ ਜਲਸੇ ਕੀਤੇ। ਇਹ ਬਾਗ ਵੀ ਕਮਰਸ਼ਲ ਮਾਰਕੀਟਾਂ ਦੀ ਜ਼ਦ ਵਿੱਚ ਆ ਕੇ ਖਤਮ ਹੋ ਗਿਆ। ਮਾਲ ਰੋਡ 'ਤੇ ਮੌਜੂਦ ਨਾਸਰ ਬਾਗ, ਜਿਹਨੂੰ ਪਹਿਲੇ ਗੋਲ ਬਾਗ ਤੇ ਅੰਗਰੇਜ਼ ਦੌਰ ਵਿੱਚ ਕੰਪਨੀ ਬਾਗ ਆਖਿਆ ਜਾਂਦਾ ਸੀ, ਇਸ ਬਾਗ ਅੰਦਰ ਵੀ ਕਈ ਤਾਰੀਖੀ ਜਲਸੇ ਹੋਏ। ਅਯੂਬ ਖਾਨ ਦੇ ਖਿਲਾਫ ਭੁੱਟੋ ਨੇ ਇਸ ਬਾਗ ਅੰਦਰ ਜਲਸਾ ਕੀਤਾ ਤਾਂ ਬਾਗ ਦੇ ਅੰਦਰ ਪਾਣੀ ਵਿੱਚ ਕਰੰਟ ਛੱਡ ਦਿੱਤਾ ਗਿਆ। ਭੁੱਟੋ ਨੇ ਰਕਸ਼ੇ 'ਚ ਬਹਿ ਕੇ ਗੌਰਮੈਂਟ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਜਮਲ ਖਾਨ ਦੇ ਘਰ ਛੁਪ ਕੇ ਜਾਨ ਬਚਾਈ। ਲਾਹੌਰ ਹੋਟਲ ਦੇ ਇਲਾਕੇ ਵਿੱਚ ਦਿਲ ਮੁਹੰਮਦ ਰੋਡ 'ਤੇ ਇੱਕ ਛੋਟਾ ਬਾਗ ਹੁੰਦਾ ਸੀ। ਇਸ ਬਾਗ ਅੰਦਰ ਕੇਲੇ ਦੇ ਦਰਖਤ ਹੁੰਦੇ ਸੀ। ਇਸ ਬਾਗ ਦੇ ਨਾਲ ਮੇਵਾ ਮੰਡੀ ਸੀ, ਜਿੱਥੋਂ ਹਰ ਕਿਸਮ ਦੇ ਫਲ ਮਿਲ ਜਾਂਦੇ ਸੀ। ਇਸ ਇਲਾਕੇ ਦਾ ਨਾਮ ਪੁਰਾਣੀ ਮੇਵਾ ਮੰਡੀ ਮਸ਼ਹੂਰ ਹੋਇਆ। ਇਹ ਇਲਾਕਾ ਵੀ ਇੱਕ ਪਲਾਜ਼ੇ ਦੀ ਜ਼ਦ ਵਿੱਚ ਆ ਗਿਆ। ਵਕਤ ਦੇ ਨਾਲ ਲਾਹੌਰ ਦੇ ਬਾਗ ਖਤਮ ਹੁੰਦੇ ਗਏ। ਉਹ ਪੁਰਾਣੇ ਲਾਹੌਰੀਏ ਗਿਣਤੀ ਦੇ ਰਹਿ ਗਏ ਨੇ, ਜਿਨ੍ਹਾਂ ਨੇ ਤਕਸੀਮ ਦੇ ਵਕਤ ਤੇ ਬਾਅਦ ਦੇ ਕੁਝ ਸਾਲਾਂ ਤੱਕ ਦਾ ਲਾਹੌਰ ਵੇਖਿਆ ਹੋਇਆ ਹੈ।
ਲੱਗਦਾ ਹੈ ਅਗਲੇ ਕੁਝ ਸਾਲਾਂ ਤੱਕ ਲਾਹੌਰ ਇੰਨਾ ਬਦਲ ਜਾਵੇਗਾ, ਪੁਰਾਣੇ ਲਾਹੌਰ ਦੀਆਂ ਯਾਦਾਂ ਹੀ ਰਹਿ ਜਾਣਗੀਆਂ। ਸਾਨੂੰ ਕੱਲਿਆਂ